दर्शकों ब्रेक तो बाद तुहाडा सब दा भरपूर स्वागत है। सो व्यूअर्स गलबात करन जा रहे हैं कि जम्मू कश्मीर की साबका मुख मंत्री महबूबा मुफ्ती ने कश्मीर में करवाई जा रही G20 मीट के उत्ते तंज की है। उसका कहना है कि G20 देशों सामने नोटंकी करने नाल भारत विश्व गुरु नहीं बन सकता। उसनूं साउथ एशिया के देशों यानी कि सार्क की जी मीटिंग है वह करने की लोड़ है। सो इस बारे आप गलबात करन जा रहे हैं। सो असीं चाहांगे कि तुसां इसी तरह बने रहना, देखण सुन लिया, लिखण लई तुहाडा सब दा बहुत बहुत धन्नवाद। जी राज साहब की कहना चाहोगे? देखो ਜਿਹੜੇ ਸਾਡੇ ਵੀਰ ਭੈਣ ਆ ਫੇਸਬੁੱਕ ਤੇ ਜੁੜੇ ਹੋਏ ਨੇ ਅਸੀਂ ਉਹਨਾਂ ਨੂੰ ਐਕਨੋਲਜ ਕਰਦੇ ਹਾਂ। ਅੱਛਾ। ਗੁਰਨੇਕ ਸਿੰਘ ਮਸਾਣੀਆਂ ਕਹਿੰਦੇ ਨੇ ਕਿ ਆਪ ਸਭਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਜ਼ਾਦੀ ਹੀ ਹੱਲ ਹੈ, ਖਾਲਿਸਤਾਨ ਜ਼ਿੰਦਾਬਾਦ। ਗੁਰਨੇਕ ਸਿੰਘ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ। ਇਸੇ ਤਰ੍ਹਾਂ ਬੌਬ ਸਿੰਘ ਹੋਰਾਂ ਨੇ TV 84 ਦੀ ਸਾਰੀ ਟੀਮ ਨੂੰ ਫਤਿਹ ਭੇਜੀ ਹੈ। ਗੁਰਫਤਿਹ ਜੀ। ਵਰਿੰਦਰ ਸਿੰਘ ਕਹਿੰਦੇ ਨੇ ਸੰਘਰਸ਼ ਦੇ ਪਾਂਧੀ ਹਮੇਸ਼ਾ ਥੋੜੀ ਗਿਣਤੀ ਵਿੱਚ ਹੀ ਹੁੰਦੇ ਨੇ, ਬਹੁਤਾਤ ਅਕਸਰ ਤਰਕ ਵਾਲਿਆਂ ਦੀ ਹੁੰਦੀ ਹੈ। ਇਤਿਹਾਸ ਵੀ ਹਮੇਸ਼ਾ ਇਹ ਥੋੜੀ ਗਿਣਤੀ ਵਾਲੇ ਸਿਰਜਦੇ ਨੇ, ਨਾ ਕਿ ਨਿੰਦਿਆ ਕਰਨ ਵਾਲੇ ਅਕਾਲ ਸਹਾਏ। ਬਿਲਕੁਲ ਤੁਸੀਂ ਠੀਕ ਫਰਮਾਇਆ। ਮੈਂ ਸਮਝਦਾ ਵੀ ਦਿਸ ਇਜ਼ ਏ ਜੈਮ ਆਫ ਵਿਜ਼ਡਮ ਕਿ ਬਹੁਤ ਥੋੜੇ ਹੁੰਦੇ ਨੇ ਜਿਹੜੇ ਇਤਿਹਾਸ ਦੇ ਮੋੜ ਨੂੰ ਮੋੜਦੇ ਨੇ। ਬਾਕੀ ਤਾਂ ਗੱਲਾਂ ਕਰਨ ਵਾਲੇ ਹੁੰਦੇ ਨੇ ਜਾਂ ਫੈਂਸਿਟਰ ਹੁੰਦੇ ਨੇ, ਉਹਨਾਂ ਨੇ ਜਿੱਤ ਤੋਂ ਬਾਅਦ ਫਿਰ ਉਸ ਪਾਸੇ ਜਿਹੜਾ ਉਹ ਜੰਪ ਕਰਨਾ ਹੁੰਦਾ। ਜਸਪੀਰ ਸਿੰਘ ਲਿਖਦੇ ਨੇ ਪੰਜਾਬ ਹੱਲ ਆਜ਼ਾਦੀ ਰੋਡ ਮੈਪ ਰੈਫਰੈਂਡਮ, ਠੀਕ ਫਰਮਾਇਆ। ਦਵਿੰਦਰ ਸੰਧੂ, ਗੁਰਸਿੱਖ ਢਿੱਲੋਂ ਉਹਨਾਂ ਨੇ ਵੀ ਫਤਿਹ। ਔਰ ਪ੍ਰਦੀਪ ਸਿੰਘ, ਸੋਹਣ ਸਿੰਘ ਮਾਲ, ਦਲਜੀਤ ਸਿੰਘ, ਟੋਨੀ ਢੀਂਡਸਾ, ਸਤਨਾਮ ਢਿੱਲੋਂ, ਸਾਰਿਆਂ ਨੂੰ ਹੀ ਅਸੀਂ ਫਤਿਹ ਅਰਜ਼ ਕਰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਜਿਹੜਾ ਭਾਰਤ ਦਾ ਓਵਰਆਲ ਇੰਟਰਨੈਸ਼ਨਲ ਗ੍ਰਾਫ ਤਾਂ ਕਾਫੀ ਥੱਲੇ ਹੈ, ਕਿਉਂਕਿ ਜੇ ਅਸੀਂ ਰੂਸ ਯੂਕਰੇਨ ਕਨਫਲਿਕਟ ਦੇ ਵਿੱਚ ਵੀ ਦੇਖੀਏ, ਈਵਨ ਯੂਰਪੀਅਨ ਮੁਲਕਾਂ ਨੇ ਜਿਹੜੀ ਭਾਰਤ ਦੀ ਬਦਨੀਤੀ ਕਿ ਕਿਵੇਂ ਉਹਨਾਂ ਨੇ 2 ਬਿਲੀਅਨ ਤੋਂ 20 ਬਿਲੀਅਨ ਤੱਕ ਪਹੁੰਚ ਗਏ ਕਰੂਡ ਆਇਲ ਖਰੀਦਣ ਲਈ ਰਸ਼ੀਆ ਤੋਂ। ਔਰ ਇਹ ਨਹੀਂ ਵੀ ਆਪਣੀਆਂ ਜ਼ਰੂਰਤਾਂ ਲਈ ਖਰੀਦਿਆ, ਉਹਨੂੰ ਉਹਨਾਂ ਨੇ ਜਿਹੜਾ ਉਹ ਬਣਾ ਕੇ ਫਿਰ ਅਲਟੀਮੇਟਲੀ ਯੂਰਪੀਅਨ ਮੁਲਕਾਂ ਨੂੰ ਵੀ ਵੇਚਿਆ, ਉਧਰੋਂ ਪੈਸੇ ਬਣਾ ਰਹੇ ਨੇ। ਸੋ ਇਹ ਵੀ ਇੱਕ ਕਾਰਨ ਹੈ ਕਿ ਈਵਨ ਰਸ਼ੀਆ ਨੇ ਵੀ ਭਾਰਤ ਨੂੰ ਛੰਡ ਦਿੱਤਾ ਹੈ, ਜਦੋਂ ਕਿ ਉਹ ਰੂਬਲ ਔਰ ਇੰਡੀਅਨ ਰੂਪੀ ਦੇ ਵਿੱਚ ਬਿਜ਼ਨਸ ਕਰਨ ਦੀ ਲਾਈਨ ਸੀ। ਯੂਰਪੀਅਨ ਯੂਨੀਅਨ ਵਾਲਿਆਂ ਨੇ ਵੀ ਇੰਡੀਆ ਦੀ ਇਸ ਲਾਈਨ ਦੇ ਉੱਤੇ ਸਖਤ ਸਟੈਂਡ ਲਿਆ। ਪਰ ਭਾਰਤ ਕਿਉਂਕਿ ਜਿਵੇਂ G20 ਦੀ ਮੀਟ ਨੂੰ ਇਵੇਂ ਮੋਦੀ ਪ੍ਰੈਜ਼ੈਂਟ ਕਰ ਰਿਹਾ ਜਿਵੇਂ, ਹਾਲਾਂ ਉਹ ਰੋਟੇਸ਼ਨ ਵਾਈਜ਼ G20 ਮੁਲਕਾਂ 'ਚ ਪਹਿਲਾਂ G6 G8 ਉਹ ਆਪੇ ਹੀ ਕਹਾਣੀਆਂ ਬਣਾਈ ਜਾਂਦੇ ਨੇ ਕਿ ਇੱਕ ਵੱਡੀ ਇਕੋਨਮੀ G20 ਤਾਂ 20 ਮੁਲਕ ਨੇ ਤੇ ਉਹ ਰੋਟੇਸ਼ਨ ਵਾਈਜ਼ ਉਹਦੀ ਪ੍ਰਧਾਨਗੀ ਜਾਣੀ ਹੈ ਕਿਸੇ ਨੂੰ, ਇੰਡੀਆ ਨੂੰ ਆ ਗਏ। ਆਪਣੇ ਲੋਕਾਂ ਨੂੰ ਇਹ ਦੱਸਣ ਲਈ ਦੇਖੋ ਜੀ ਅਸੀਂ ਕਿੰਨੀ ਅਹਿਮੀਅਤ ਵਾਲਾ ਮੁਲਕ ਬਣ ਗਏ ਹੈ ਕਿ ਸਾਨੂੰ G20 ਦੀ ਪ੍ਰੈਜ਼ੀਡੈਂਟਸ਼ਿਪ ਮਿਲ ਗਈ। ਹੁਣ ਇਸ ਸਾਰੇ ਦੌਰ 'ਚ ਉਹਨੇ ਆਪਣਾ ਦੌਰ ਵੀ ਰੱਖਿਆ ਹੋਇਆ ਕਿ ਭਾਈ ਇੱਧਰ ਵੀ ਜਾ ਰਿਹਾ, ਜਿਵੇਂ ਉਹਨੇ ਆਸਟ੍ਰੇਲੀਆ ਆਉਣਾ, ਫਿਰ 22 ਜੂਨ ਵਾਲਾ ਜਿਹੜਾ ਉਹ ਵਾਈਟ ਹਾਊਸ ਦਾ ਡਿਨਰ ਹੈ। ਤੇ G20 ਕਿਉਂਕਿ G20 ਓਵਰ ਏ ਪੀਰੀਅਡ ਆਫ ਈਅਰ ਇਹ ਨਹੀਂ ਹੈ ਵੀ ਇੱਕ ਦਿਨ ਫੋਰਨ ਮਿਨਿਸਟਰ ਇਕੱਠੇ ਹੋਏ ਜਾਂ ਉਹਨਾਂ ਦੇ ਆਫੀਸ਼ੀਅਲਸ, ਉਹਨਾਂ ਦੀ ਕਪਲ ਆਫ ਮੀਟਿੰਗਸ ਹੁੰਦੀਆਂ। ਸੋ ਇੱਕ ਉਹਨਾਂ ਨੇ ਮਈ 22 ਤੋਂ ਮਈ 24 ਤੱਕ G20 ਗਰੁੱਪ ਦੀ ਮੀਟਿੰਗ ਸ੍ਰੀਨਗਰ 'ਚ ਰੱਖੀ ਹੋਈ ਹੈ। ਉਹਦੇ 'ਤੇ ਅਸੀਂ ਗੱਲ ਵੀ ਕੀਤੀ ਸੀ। ਪ੍ਰਭਾਵ ਉਹ ਦੇਣਾ ਚਾਹੁੰਦੇ ਨੇ ਜੀ ਐਵਰੀਥਿੰਗ ਇਜ਼ ਨਾਰਮਲ। ਇਹਦੇ 'ਤੇ ਹਾਲਾਂ ਪਾਕਿਸਤਾਨ ਨੇ ਵੀ ਪ੍ਰੋਟੈਸਟ ਕੀਤਾ ਸੀ। ਕੈਨੇਡਾ ਦੀ NDP ਪਾਰਟੀ ਦੇ ਜਗਮੀਤ ਸਿੰਘ ਨੇ ਵੀ ਕਿਹਾ ਸੀ ਕਿ ਭਾਈ ਉਹ ਡਿਸਪਿਊਟਡ ਟੈਰੀਟਰੀ ਹੈ ਔਰ ਇਹ ਨਾ ਹੋਏ। ਹੁਣ ਇਸ ਸਾਰੇ ਦੇ ਚੱਲਦਿਆਂ ਨਾਲ ਦੀ ਨਾਲ ਉੱਥੇ ਨੌਜਵਾਨਾਂ ਦੀ ਫੜੋਫੜੀ ਵੀ ਜਾਰੀ ਹੈ ਕਿ ਜੀ ਇਹ ਦੇਖੋ ਫਲਾਣਾ, ਕਿਉਂਕਿ ਪੁੰਛ ਦੇ ਵਿੱਚ ਘਟਨਾ ਹੋ ਗਈ ਪਿਛਲੇ ਦਿਨਾਂ 'ਚ, ਇੱਕ ਅੱਧੀ ਕਿਤੇ ਹੋਰ ਹੋਈ। ਤੇ ਜਦੋਂ ਤੁਸੀਂ ਖਬਰ ਦੇਖਦੇ ਹੋ NIA ਰੇਡਸ 13 ਲੋਕੇਸ਼ਨਸ ਇਨ ਟੈਰਰ ਕੰਸਪੀਰੇਸੀ ਕੇਸ ਇਨ ਪੁਲਵਾਮਾ। ਹੁਣ ਪੁਲਵਾਮਾ ਇਹਨਾਂ ਨੂੰ ਯਾਦ ਆਇਆ ਜਦੋਂ ਕਿ ਸਤਪਾਲ ਮਲਕ ਨੇ ਜਿਹੜਾ ਗਵਰਨਰ ਰਿਹਾ ਉਹਨੇ ਕਹਿਣਾ ਸ਼ੁਰੂ ਕੀਤਾ ਕਿ ਜੀ ਇਹ ਤਾਂ ਮੈਂ ਤਾਂ ਵਾਰਨ ਕੀਤਾ ਸੀ ਇਹਨਾਂ ਨੂੰ, ਕਿਉਂਕਿ ਜਹਾਜ਼ ਮੰਗੇ ਸੀ ਉਹਨਾਂ ਨੇ ਦਿੱਤੇ ਨਹੀਂ ਹੈ। ਔਰ ਇਹ ਤਾਂ ਇਹਨਾਂ ਨੇ ਉਹ ਕਹਿਣਾ ਉਹਨੇ ਕਿਹਾ ਨਹੀਂ ਹੈ, ਇੱਥੇ ਤੱਕ ਰੁਕ ਗਿਆ ਕਿ ਅਜੀਤ ਡੋਵਲ ਔਰ ਨਰਿੰਦਰ ਮੋਦੀ ਨੇ ਵੀ ਜਦੋਂ ਮੈਂ 2 ਚੈਨਲਾਂ ਨਾਲ ਗੱਲ ਕੀਤੀ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਆਪਣੀ ਜ਼ੁਬਾਨ ਬੰਦ ਰੱਖ। ਔਰ ਉਹਦੇ ਤੋਂ ਜੋ ਉਹਨੇ ਅਣ ਕਿਹਾ ਹੈ ਉਹ ਇਹੀ ਹੈ ਕਿ ਵੀ ਇਹਨਾਂ ਨੇ ਖੁਦ ਹੀ ਕਰਵਾਇਆ। ਹੁਣ ਇਸ ਘਟਨਾ ਤੋਂ ਸਾਲ ਬਾਅਦ ਤੋਂ ਵੀ ਜ਼ਿਆਦਾ ਇਹ ਅਸੀਂ ਦੇਖਦੇ ਹਾਂ ਕਿ ਵੀ ਕਿੰਨਾ ਦਿਨਾਂ ਦੇ ਵਿੱਚ ਘਟਨਾ ਹੁੰਦੀ ਹੈ। ਔਰ ਹੁਣ ਜਿਹੜਾ ਆਲਮੋਸਟ ਸਾਲ ਤੋਂ ਵੀ ਬਾਅਦ 13 ਲੋਕੇਸ਼ਨਾਂ ਦੇ ਉੱਤੇ ਹਮਲੇ ਕਰ ਰਹੇ ਨੇ ਕਿ ਜੀ ਅਸੀਂ ਪੁਲਵਾਮਾ ਕੰਸਪੀਰੇਸੀ ਵਾਲਿਆਂ ਨੂੰ ਜਿਹੜਾ ਉਹ ਫੜ ਰਹੇ। ਫਿਰ ਇਹ ਆਉਂਦਾ ਜੀ G20 ਡੈਲੀਗੇਟਸ ਟੂ ਐਕਟ ਐਜ਼ ਬ੍ਰਾਂਡ ਐਂਬੈਸਡਰਸ ਆਫ ਜੰਮੂ ਐਂਡ ਕਸ਼ਮੀਰ ਸੇਜ਼ ਟੂਰਿਜ਼ਮ ਸੈਕਟਰੀ ਕਿ ਜੀ ਅਸੀਂ ਉਹ ਬ੍ਰਾਂਡ ਐਂਬੈਸਡਰ ਬਣ ਜਾਣਗੇ ਜਾਂ ਦੂਜੇ। ਹੁਣ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਬਿਲਕੁਲ ਠੀਕ ਕਿਹਾ
ਉਹਨੇ ਕਿਹਾ ਕਿ ਜੀ ਕਿਹੜੇ G20, ਨਾ ਸਾਡਾ ਅਮਰੀਕਾ ਨਾਲ ਬਾਰਡਰ ਲੱਗਦਾ ਹੈ, ਨਾ ਆਸਟ੍ਰੇਲੀਆ ਨਾਲ ਲੱਗਦਾ ਹੈ, ਨਾ ਦੂਜੇ ਨਾਲ ਲੱਗਦਾ ਹੈ। ਇਹ ਤੁਸੀਂ ਕਰਵਾ ਕੇ ਤੁਸੀਂ ਜੇ ਤੁਹਾਨੂੰ ਵਿਸ਼ਵ ਗੁਰੂ ਬਣਨ ਦਾ ਇੰਨਾ ਹੀ ਚਾਅ ਹੈ ਤੇ ਫਿਰ ਜਿਹੜੀ ਸਾਰਕ ਮੁਲਕਾਂ ਦੀ 2014 ਤੋਂ ਬਾਅਦ ਹੁਣ ਆਲਮੋਸਟ 9 ਸਾਲ ਹੋ ਗਏ। ਸਾਰਕ ਦੇ ਵਿੱਚ ਕੀ ਹੈ? ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਨਫਰੰਸ, ਜਿਹਦੇ ਵਿੱਚ ਇੰਡੀਆ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਮਾਲਦੀਵਸ, ਬਰਮਾ, ਨੇਪਾਲ, ਇਹ ਮੁਲਕ ਨੇ ਉਹਦੇ 'ਚ। ਉਹਨੇ ਔਰ ਉਹਦੀ ਮਹਿਬੂਬਾ ਦੀ ਰੋਡ ਫॉर ਇੰਡੀਆ ਬਿਕਮਿੰਗ ਵਿਸ਼ਵ ਗੁਰੂ ਇਜ਼ ਥਰੂ ਸਾਰਕ ਨਾਟ G20। ਮਹਿਬੂਬਾ ਮੁਫਤੀ ਉਹਨੇ ਕਿਹਾ ਜੀ ਗੱਲਬਾਤ ਕਰਨੀ ਹੈ ਤਾਂ ਪਾਕਿਸਤਾਨ, ਵੀ ਡੋਂਟ ਲਿਵ ਕਲੋਜ਼ ਟੂ ਆਸਟ੍ਰੇਲੀਆ, ਅਮਰੀਕਾ ਔਰ ਜਾਪਾਨ which are members of G20. We are living in this region and SARCA caters to the problems of this region. And if the government takes the initiative and has a summit of SARC countries and addresses the problems that are being faced by this region, including what is happening in Pakistan, that will help India to be the leader in the region and the world. ਵੀ ਪਹਿਲਾਂ ਤੁਸੀਂ ਆਪਣੇ ਘਰ ਦੇ ਵਿੱਚ ਤਾਂ ਲੀਡਰ ਬਣ ਕੇ ਦਿਖਾਓ ਰੀਜਨ ਦੇ ਵਿੱਚ। ਇੱਥੇ ਤੁਸੀਂ ਗਵਾਂਢੀਆਂ ਨਾਲ ਵਿਗਾੜੀ ਹੋਈ ਹੈ, ਉਹਨਾਂ ਮੁਲਕਾਂ ਦੇ ਅੰਦਰੂਨੀ ਮਾਮਲਿਆਂ 'ਚ ਇੰਟਰਫੀਅਰ ਕਰਦੇ ਹੋ। ਸਾਰਕ ਦੀ ਮੀਟਿੰਗ ਪਿਛਲੇ 9 ਸਾਲ ਤੋਂ ਤੁਸੀਂ ਹੋਣ ਨਹੀਂ ਦਿੱਤੀ ਹੈ ਤੇ G20 ਕਿਹੜੇ ਤੁਹਾਡੇ ਐਂਬੈਸਡਰ ਬਣਨਗੇ ਜਾਂ ਇਹ ਕਿਹੜੇ ਬੇਵਕੂਫ ਨੇ, ਇਹਨਾਂ ਨੂੰ ਨਹੀਂ ਪਤਾ ਹੈ ਵੀ ਤੁਸੀਂ ਉੱਥੇ ਹਰਕਤਾਂ ਕੀ ਕਰ ਰਹੇ ਹੋ। ਔਰ ਜੇ ਇਸ ਮੀਟਿੰਗ ਦੇ ਨੇੜੇ ਤੇੜੇ ਅਜੇ ਤਾਂ ਦਿਨ ਨੇ ਕੋਈ ਵਾਕਿਆ ਹੋ ਗਿਆ ਦਹਿਸ਼ਤਗਰਦੀ ਦਾ, ਉਹ ਫਿਰ ਪਾਕਿਸਤਾਨ ਦੇ ਖਾਤੇ 'ਚ ਪਾਉਣਗੇ ਜੀ, ਪਾਕਿਸਤਾਨ ਨੇ ਕਰਵਾ ਦਿੱਤਾ। ਸੋ ਅਸੀਂ ਬਿਲਕੁਲ ਸਹਿਮਤ ਹੈ ਜੋ ਮਹਿਬੂਬਾ ਮੁਫਤੀ ਨੇ ਕਿਹਾ ਕਿ ਵੀ ਇਹ ਆਪਣੀਆਂ ਜਿਹੜੀਆਂ ਇਸ ਕਿਸਮ ਦੀਆਂ ਨੌਟੰਕੀਆਂ ਨੇ ਉਹ ਬੰਦ ਕਰੋ ਔਰ ਜਿਹੜਾ ਅਸਲੀ ਗੱਲ ਹੈ ਕਿ ਭਾਈ ਘੱਟ ਗਿਣਤੀਆਂ ਨਾਲ ਵੀ ਆਪਣੀ ਗੱਲਬਾਤ ਸ਼ੁਰੂ ਕਰੋ, ਉਹਨਾਂ ਨੂੰ ਹਕੂਕ ਦਿਓ। ਕਸ਼ਮੀਰੀਆਂ ਨੂੰ ਜਿਹੜਾ ਹੈ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਅਲਟੀਮੇਟਲੀ ਉਹ ਸਿੱਖਾਂ ਨਾਲ ਵੀ ਗੱਲ ਕਰੋ, ਨਾਗਿਆਂ ਨਾਲ ਵੀ ਕਰੋ। ਹੁਣ ਤਾਂ ਮਨੀਪੁਰ ਅੱਧਾ ਸੜ ਗਿਆ ਕਿਉਂਕਿ ਉਹਨਾਂ ਨੇ ਵੀ ਜਿਹੜੇ ਬਾਕੀ ਮਾਈਨੋਰਟੀ ਟਰਾਈਬਲ ਕਮਿਊਨਿਟੀ ਹੈ ਉਹਨਾਂ ਨੇ ਕਿਹਾ ਅਸੀਂ ਨਹੀਂ ਰਹਿਣਾ ਇਹਨਾਂ ਦੇ ਨਾਲ, ਸਾਡੀ ਅੱਡ ਐਡਮਿਨਿਸਟ੍ਰੇਟਿਵ ਯੂਨਿਟ ਬਣਾਓ। ਔਰ ਜਿਵੇਂ ਅਸੀਂ ਕਲੋਜ਼ਿੰਗ 'ਚ ਗੁਰਬਾਣੀ ਵਿਚਾਰ ਕਰਦੇ ਅਸੀਂ ਮਹੱਲਾ ਤੀਜਾ, ਮਨਮੁਖ ਨਾਮ ਵਿਹੂਣਿਆ ਰੰਗ ਕਸੁੰਬਾ ਦੇਖ ਨਾ ਭੁੱਲ, ਇਸਕਾ ਰੰਗ ਦਿਨ ਥੋੜਿਆ ਛੋਛਾ ਇਸਦਾ ਮੁੱਲ, ਦੂਜੇ ਲੱਗੇ ਪਚ ਮੂਏ ਮੂਰਖ ਅੰਧ ਗਵਾਰ, ਬਿਸ਼ਟਾ ਅੰਦਰ ਕੀਟ ਸੇ ਪਾਏ ਪਚੈ ਵਾਰੋ ਵਾਰ, ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿਜ ਸੁਭਾਏ, ਭਗਤੀ ਰੰਗ ਨਾ ਉਤਰੇ ਸਹਿਜੇ ਰਹਿ ਸਮਾਏ। ਹੁਣ ਅਕਸਰ ਜਿੱਥੇ ਗੁਰਬਾਣੀ ਦੇ ਵਿੱਚ ਮਨਮੁਖ ਤੇ ਗੁਰਮੁਖ ਦਾ ਜ਼ਿਕਰ ਹੁੰਦਾ ਹੈ, ਮਨਮੁਖ ਮਾਇਆ ਦੇ ਵਿੱਚ ਫਸਿਆ ਹੋਇਆ, ਜਿਹੜੀ ਸ਼ੋਖ ਜਾਂ ਚਲੰਤ ਜੇ ਚੀਜ਼ਾਂ ਨੇ ਉਹਨਾਂ 'ਚੋਂ ਖੁਸ਼ੀ ਭਾਲਦਾ, ਉਹ ਇਵੇਂ ਹੀ ਹੈ ਜਿਵੇਂ ਕਸੁੰਭ ਦਾ ਰੰਗ। ਕਸੁੰਭ ਦਾ ਫੁੱਲ ਦੇਖਣ ਨੂੰ ਬੜਾ ਲਾਲ ਹੁੰਦਾ ਪਰ ਜਿਉਂ ਹੀ ਤੁਸੀਂ ਉਹਨੂੰ ਹੱਥ ਲਾਉਂਦੇ ਹੋ ਉਹਦੀ ਲਾਲੀ ਲੋਲੀ ਉਤਰ ਜਾਂਦੀ ਹੈ। ਪਰ ਦੂਸਰੇ ਪਾਸੇ ਮਜੀਠ ਰੰਗ ਜਿਹੜਾ ਪੱਕਾ ਰੰਗ ਹੈ ਉਹ ਉਹਨੂੰ ਹੀ ਚੜ੍ਹਦਾ ਹੈ ਜਿਹੜਾ ਗੁਰਮੁਖ ਬਣਦਾ ਹੈ, ਗੁਰੂ ਦੇ ਆਸ਼ੇ ਮੁਤਾਬਕ ਆਪਣਾ ਜੀਵਨ ਜਿਉਂਦਾ ਹੈ। ਮਨਮੁਖ ਨਾਮ ਵਿਹੂਣਿਆ ਰੰਗ ਕਸੁੰਬਾ ਦੇਖ ਨਾ ਭੁੱਲ, ਕਿ ਇਹ ਮਨਮੁਖ ਨਾਮ ਤੋਂ ਵਿਹੂਣ ਹੋ ਕੇ, ਨਾਮ ਤੋਂ ਸਖਣੇ ਹੋ ਕੇ ਤੂੰ ਮਾਇਆ ਦੇ ਇਹ ਜਿਹੜੇ ਲਾਲ ਗੁਲਾਲ ਨੇ, ਬੜੇ ਵਕਤੀ ਜਿਹੀ ਚਮਕ ਦਮਕ ਹੈ, ਇਸ ਦੇ ਵਿੱਚ ਗਵਾਚ ਨਾ ਜਾ। ਇਸਕਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ, ਕਿ ਇਹ ਥੋੜ੍ਹੇ ਦਿਨਾਂ ਦਾ ਇਹਦਾ ਰੰਗ ਹੈ ਔਰ ਇਹ ਟਿਕਣ ਵਾਲਾ ਨਹੀਂ ਹੈ। ਦੂਜੇ ਲੱਗੇ ਪਚ ਮੂਏ ਮੂਰਖ ਅੰਧ ਗਵਾਰ, ਕਿ ਦੂਜੀ ਭਾਵ 'ਚ ਮਾਇਆ 'ਚ ਫਸ ਕੇ ਜਿਹੜੇ ਮੂਰਖ ਨੇ, ਅੰਨੇ ਨੇ, ਗਵਾਰ ਨੇ, ਉਹ ਆਪਣੀ ਜ਼ਿੰਦਗੀ ਜ਼ਾਇਆ ਕਰ ਰਹੇ ਨੇ। ਬਿਸ਼ਟਾ ਅੰਦਰ ਕੀਟ ਸੇ ਪੈ ਪਚੇ ਵਾਰੇ ਵਾਰ, ਕਿ ਇਹ ਸਾਰੇ ਹੀ ਜਿਹੜੇ ਨੇ ਜਿਵੇਂ ਗੰਦਗੀ ਦੇ ਕੀੜੇ ਹੁੰਦੇ ਨੇ, ਇਵੇਂ ਹੀ ਉਹਦੇ 'ਚ ਫਸ ਕੇ ਉਸ ਮਾਇਆ ਦੇ ਵਿੱਚ ਆਪਣਾ ਜੀਵਨ ਬਰਬਾਦ ਕਰਦੇ ਨੇ। ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿਜ ਸੁਭਾਏ। ਤੀਸਰੇ ਨਾਨਕ ਫਰਮਾਉਂਦੇ ਨੇ ਕਿ ਜਿਹੜੇ ਉਸ ਰੱਬ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ, ਉਹਨਾਂ ਦੇ ਅੰਦਰ ਪਿਆਰ ਹੈ, ਉਹ ਸਹਿਜ ਦੇ ਵਿੱਚ ਵਸਦੇ ਨੇ। ਭਗਤੀ ਰੰਗ ਨਾ ਉਤਰੈ ਸਹਿਜੇ ਰਹਿ ਸਮਾਏ, ਇਹ ਜਿਸ ਨੂੰ ਬੰਦਗੀ ਦਾ ਰੰਗ ਚੜ੍ਹ ਜਾਂਦਾ ਹੈ ਉਹ ਇਹ ਫਿਰ ਕਦੇ ਉਤਰਨ ਵਾਲਾ ਨਹੀਂ ਹੈ। ਮਾਇਆ ਦਾ ਰੰਗ ਕਸੁੰਭ ਦਾ ਹੈ, ਇਹ ਰੰਗ ਮਜੀਠ ਦਾ ਹੈ, ਉਹ ਸਹਿਜ ਦੇ ਵਿੱਚ ਰਹਿੰਦੇ ਨੇ। ਔਰ ਫਿਰ ਇਸੇ ਹੀ ਮਹੱਲਾ ਤੀਜਾ ਦੇ ਇਸ ਵਾਕ ਨੂੰ ਸਟਰੈਂਥਨ ਕਰਦੇ ਹਾਂ ਕਿਉਂਕਿ ਪੌੜੀ ਉਸ ਥਾਟ ਨੂੰ ਅੱਗੇ ਤੋਰਦੀ ਹੈ। ਸ੍ਰਿਸ਼ਟ ਉਪਾਈ ਸਭ ਤੁਧ
ਆਪੇ ਰਿਜਕ ਸੰਭਾਇਆ, ਇੱਕ ਵਲ ਛਲ ਕਰਕੇ ਖਾਵਦੇ, ਮੂੰਹੋਂ ਕੂੜ ਕੁਸਤ ਤਿਨੀ ਢਾਇਆ, ਤੁਧ ਆਪੇ ਭਾਵੈ ਸੋ ਕਰੈ, ਤੁਧ ਉੱਤੇ ਕੰਮ ਓਏ ਲਾਇਆ। ਕਿ ਹੇ ਵਾਹਿਗੁਰੂ ਤੂੰ ਇਹ ਸਾਰੀ ਸ੍ਰਿਸ਼ਟ ਉਪਾਈ ਹੈ, ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਔਰ ਉਸ ਦਾ ਰਿਜਕ ਵੀ ਉਸ ਤੋਂ ਪਹਿਲਾਂ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਕਿ ਸ੍ਰਿਸ਼ਟੀ ਬਣਾਉਣ ਤੋਂ ਪਹਿਲਾਂ ਹੀ ਜਿਹੜਾ ਹੈ ਉਸਨੇ ਉਹਨਾਂ ਦਾ ਸ੍ਰਿਸ਼ਟੀ ਦਾ ਰਿਜਕ ਵੀ ਰੱਖਿਆ। ਸ੍ਰਿਸ਼ਟ ਉਪਾਈ ਸਭ ਤੋਂ ਆਪੇ ਰਿਜਕ ਸੰਭਾਇਆ, ਇੱਕ ਵਲਛਲ ਕਰਕੇ ਖਾਵਦੇ। ਇੱਕ ਉਹ ਨੇ ਜਿਹੜੇ ਧੋਖਾਧੜੀ ਨਾਲ ਵਲਛਲ ਕਰਕੇ ਆਪਣਾ ਰਿਜਕ ਕਮਾਉਂਦੇ ਨੇ। ਮੂੰਹੋਂ ਕੂੜ ਕੁਸਤ ਤਿਨੀ ਢਾਇਆ, ਉਹ ਕੂੜ ਦੇ ਉੱਤੇ ਖੜੀ ਹੈ ਉਹਨਾਂ ਦੀ ਜ਼ਿੰਦਗੀ। ਕਿਉਂਕਿ ਹੁਣ ਇੱਥੇ ਗੱਲ ਜਿਹੜਾ ਹਲਾਲ ਤੇ ਹਰਾਮ ਦੀ ਹੈ ਕਿ ਕਿਹੜਾ ਰਿਜ਼ਕ ਹਲਾਲ ਹੈ, ਕਿਹੜਾ ਰਿਜ਼ਕ ਹਰਾਮ ਹੈ। ਜਿਹੜੀ ਤੁਸੀਂ 10 ਨੋਹਾਂ ਦੀ ਕਿਰਤ ਕਮਾਈ ਖਾਂਦੇ ਹੋ, ਇਮਾਨਦਾਰੀ ਦਾ ਭੋਜਨ, ਉਹ ਤੁਹਾਡਾ ਹਲਾਲ ਹੈ, ਔਰ ਜਿਹੜੀ ਬੇਈਮਾਨੀ ਹੈ ਉਹ ਹਰਾਮ ਹੈ। ਜਿਹਨੂੰ ਗੁਰੂ ਸਾਹਿਬ ਨੇ ਯਾਦ ਕਰਵਾਇਆ ਸੀ ਕਿ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਮ ਮੁਰਦਾਰ ਨਾ ਖਾਏ। ਮੁਰਦਾਰ ਦਾ ਮਤਲਬ ਭ੍ਰਿਸ਼ਟ ਹੋਣਾ, ਕਰਪਟ ਹੋਣਾ, ਰਿਸ਼ਵਤ ਖਾਣਾ। ਕਿ ਭਾਈ ਇਹ ਹੱਕ ਪਰਾਇਆ, ਆਪਣੀ ਜਿਹੜਾ ਤੁਹਾਡਾ ਹੱਕ ਬਣਦਾ ਉਹ ਲਓ। ਔਰ ਜਿਹੜੇ ਮਨਮੁਖ ਨੇ ਵਲਛਲ ਕਰਕੇ ਖਾਂਦੇ ਨੇ, ਝੂਠ ਬੋਲਦੇ ਨੇ, ਔਰ ਉਸ ਦੇ ਉੱਤੇ ਉਹਨਾਂ ਦਾ ਜੀਵਨ ਮਬਨੀ ਹੁੰਦਾ। ਇੱਕ ਨਾ ਸੱਚ ਬੁਝਾਇਓਨ ਤਿਨਾ ਅਤੁੱਟ ਭੰਡਾਰ ਦਿਵਾਇਆ, ਹਰ ਚੇਤ ਖਾਏ ਤਿਨਾ ਸਫਲ ਹੈ, ਅਚੇਤਾ ਹੱਥ ਛਡਾਇਆ। ਕਿ ਇੱਕ ਕੂੜ ਦੇ ਉੱਤੇ ਮਬਨੀ ਉਹਨਾਂ ਦੀ ਜ਼ਿੰਦਗੀ ਹੈ, ਕੂੜ ਦੇ ਉੱਤੇ ਹੀ ਬੇਸਡ ਉਹ ਹਰਾਮ ਖਾਂਦੇ ਨੇ। ਪਰ ਇੱਕਨਾਂ ਨੂੰ, ਇੱਕ ਉਹ ਨੇ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਸੱਚ ਦੀ ਸਮਝ ਦਿੱਤੀ ਹੈ। ਇੱਕ ਨਾ ਸੱਚ ਬੁਝਾਇਓਨ ਤਿਨਾ ਅਤੁੱਟ ਭੰਡਾਰ ਦਿਵਾਇਆ। ਕਿ ਉਹਨਾਂ ਦੇ ਕੋਲ ਫਿਰ ਇੰਨਾ ਖਜ਼ਾਨਾ ਹੈ, ਉਹਨਾਂ ਨੂੰ ਇਹ ਯਕੀਨ ਹੈ ਕਿ ਰੱਬ ਰਾਜ਼ਕ ਹੈ, ਉਹ ਹਰ ਇੱਕ ਦੀ ਪ੍ਰਤਪਾਲਨਾ ਕਰਨ ਵਾਲਾ ਹੈ। ਹਰ ਚੇਤ ਖਾਏ ਤਿਨਾ ਸਫਲ ਹੈ, ਉਹ ਹਮੇਸ਼ਾ ਜੋ ਖਾਂਦੇ ਨੇ ਉਹ ਹਮੇਸ਼ਾ ਹੀ ਉਸ ਵਾਹਿਗੁਰੂ ਦੀ ਸ਼ੁਕਰਗੁਜ਼ਾਰੀ 'ਚ ਹੁੰਦੇ ਨੇ ਕਿ ਭਾਈ ਇਹ ਜਿਹੜਾ ਉਹਨਾਂ ਦਾ ਹੀ ਖਾਧਾ ਸਫਲ ਹੈ। ਅਚੇਤਾ ਹੱਥ ਛਡਾਇਆ, ਕਿ ਉਹਨਾਂ ਦੇ ਅੰਦਰ ਜਿਹੜੇ ਨੇ ਉਹ ਉਹਨਾਂ ਨੂੰ ਹੀ ਜਿਹੜੇ ਲੋੜਵੰਦ ਨੇ ਉਹਨਾਂ ਦੀ ਵੀ ਉਹ ਮਦਦ ਕਰਦੇ ਨੇ, ਔਰ ਕਦੇ ਵੀ ਉਹਨਾਂ ਨੂੰ ਜਿਹੜਾ ਉਹ ਹੱਥ ਅੱਡਣਾ ਨਹੀਂ ਪੈਂਦਾ। ਰੱਬ ਨੇ ਉਹਨਾਂ ਦਾ ਰਿਜ਼ਕ ਰੱਖਿਆ ਹੋਇਆ, ਤੇ ਜਿਹੜੇ ਹਰਾਮ ਖਾਣ ਵਾਲੇ ਨੇ ਉਹ ਕੂੜ ਬੋਲਦੇ ਨੇ, ਫਿਰ ਵੀ ਉਹਨਾਂ ਨੂੰ ਤੋਟ ਹੀ ਹੁੰਦੀ ਹੈ। ਔਰ ਇਹੀ ਅਸੀਂ ਪੜ੍ਹਦੇ ਹਾਂ ਕਿ ਲਖਮੀ ਤੋਟ ਨਾ ਆਵੇ, ਖਾਏ ਖਰਚ ਰਹੰਦਾ, ਲੱਖ 84 ਮੇਦਨੀ, ਸਭ ਸੇਵ ਕਰੰਦਾ। ਇਹ ਵੈਰੀ ਮਿੱਤਰ ਸਭ ਕੀਤੇ ਨਾ ਮੰਗਿਆ ਮੰਦਾ, ਲੇਖਾ ਕੋਏ ਨਾ ਪੁੱਛਈ, ਜਾਂ ਹਰ ਬਖਸ਼ੰਦਾ। ਆਨੰਦ ਪਿਆ ਸੁਖ ਪਾਇਆ, ਮਿਲ ਗੁਰੂ ਗੋਬਿੰਦਾ, ਸਭੇ ਕਾਜ ਸਵਾਰਿਨ, ਜਾਂ ਤੁਧ ਭਾਵੰਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਆਇਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਮੁੱਕਦਾ ਹੈ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ। ਦੇਖਦੇ ਰਹੋ TV 84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।